ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਸਰਕਾਰ ਤੋਂ। ਲੰਘੇ ਦਿਨੀ ਤੁਸੀਂ ਇੱਕ ਖਬਰ ਦਾ ਜਦੋਂ ਤਫਸੀਲ ਦੇ ਰਹੇ ਸੀ, ਉਹਦੀ ਵਿਆਖਿਆ ਕਰ ਰਹੇ ਸੀ, ਵਿਸ਼ਲੇਸ਼ਣ ਕਰ ਰਹੇ ਸੀ, ਤੁਸੀਂ ਇਹ ਗੱਲ ਕਹੀ ਸੀ ਕਿ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਆਹੀ ਰੌਲਾ ਰੱਪਾ ਪਾਉਣਾ, ਦੂਜਿਆਂ ਨੂੰ ਨੀਵੇਂ ਦਿਖਾਉਣਾ, ਪਿਛਲੇ ਆਹ ਕਰ ਗਏ, ਉਹ ਆਹ ਕਰ ਗਏ। ਇਹਨਾਂ ਦੀਆਂ ਪਿਛਲੀਆਂ ਜੋ ਕੀਤੀਆਂ ਨੇ ਵਿਧਾਨ ਸਭਾ ਦੇ ਵਿੱਚ ਕਾਰਵਾਈਆਂ, ਉਹਨਾਂ ਤੋਂ ਤਾਂ ਇਹੀ ਇਸ਼ਾਰਾ ਹੈ। ਇਸ ਬਾਬਤ ਹੜ੍ਹਾਂ ਦਾ ਜਿਹੜਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੈ ਜੀ, ਉਹ ਅੱਜ ਸ਼ੁਰੂ ਹੋਣ ਜਾ ਰਿਹਾ। ਪ੍ਰਵੀਨ ਜੀ, ਬਿਲਕੁਲ ਅੱਜ ਸਾਡੇ 26 ਤਰੀਕ ਹੈ, 26 ਸਤੰਬਰ ਹੈ ਜੀ। 26 ਸਤੰਬਰ ਤੋਂ 29 ਸਤੰਬਰ ਤੱਕ ਦੇ ਲਈ ਇਹਨਾਂ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੜ੍ਹਾਂ ਨੂੰ ਕੇਂਦਰਿਤ ਰੱਖ ਕੇ ਸੱਦਿਆ ਹੋਇਆ। ਕਹਿਣ ਨੂੰ ਇਹ 26 ਤੋਂ 29, ਅਸਲ 'ਚ 26 ਤੇ 29 ਨੂੰ, ਠੀਕ ਹੈ ਜੀ, ਜਾਂ 30 ਤਰੀਕ ਨੂੰ ਹੋਊਗਾ ਜਾਂ 29 ਨੂੰ, 2 ਦਿਨ ਦਾ ਹੀ ਹੈ। ਬਿਲਕੁਲ ਹੜ੍ਹਾਂ ਨੂੰ ਕੇਂਦਰਿਤ ਤਾਂ ਸੁਭਾਵੀ ਹੈ ਕਿ ਉਹਦੇ ਵਿੱਚ ਜ਼ਿਕਰ ਆਏਗਾ ਕਿ ਪਾਣੀ ਕਿਉਂ ਆਇਆ, ਕਿੱਥੋਂ ਆਇਆ, ਉਹਦੇ ਕਾਰਨ ਕੀ ਨੇ, ਬੰਨ ਕਿਉਂ ਟੁੱਟੇ, ਕਿਵੇਂ ਟੁੱਟੇ, ਹੈਨਾ। ਖੇਤਾਂ 'ਚ ਜੇ ਪਾਣੀ ਵੜਿਆ ਤਾਂ ਦਰਿਆ ਖੇਤਾਂ 'ਚ ਆ ਕਿ ਖੇਤ ਦਰਿਆ 'ਚ ਨੇ, ਹੈਨਾ। ਤੇ ਜੇ ਪਿੰਡਾਂ 'ਚ ਘਰ ਆਇਆ ਜਾਂ ਡੇਰਿਆਂ 'ਚ ਪਾਣੀ ਵੜਿਆ, ਜਿਹੜੇ ਖੇਤਾਂ 'ਚ ਬਾਹਰ ਘਰ ਪਾਏ ਹੋਏ ਨੇ, ਉਹਦਾ ਕੀ ਕਾਰਨ ਹੈ। ਇਹ ਹਰ ਵਾਰ ਕਿਉਂ ਏਦਾਂ ਪਾਣੀ ਦਾ ਮਸਲਾ ਬਣਦਾ ਹੈ, ਇਹਨੂੰ ਰੈਗੂਲਰ ਕਿਉਂ ਨਹੀਂ ਕੀਤਾ ਜਾ ਰਿਹਾ, ਹੈਨਾ। ਜਾਂ ਡੈਮਾਂ ਦੇ ਕਾਰਨ ਕੀ ਪਾਣੀ ਆਇਆ, ਕੀ ਡੈਮ ਸਾਡੀ ਲੋੜ ਨਹੀਂ ਸੀ ਇਹ ਬਣ ਗਏ, ਜਾਂ ਡੈਮਾਂ ਦਾ ਕੰਟਰੋਲ ਸਾਡੇ ਹੱਥ ਨਹੀਂ ਹੈ ਤਾਂ ਕਾਰਨ ਹੈ, ਕੀ ਕੰਟਰੋਲ ਸੂਬਿਆਂ ਕੋਲ ਹੋਣਾ ਚਾਹੀਦਾ ਹੈ ਨਾ। ਕਿੰਨੇ ਹੀ ਅਜਿਹੇ ਕਾਰਨ ਨੇ ਜਿਨ੍ਹਾਂ ਦੇ ਉੱਤੇ ਮੰਥਨ ਹੋਣਾ ਬਣਦਾ ਜੀ। ਪਰ ਮੈਂ ਜਿੰਨੇ ਕੁ ਪੰਜਾਬ ਦੇ ਨਾਲ ਸਿਆਸਤਦਾਨਾਂ ਤੋਂ ਵਾਕਿਫ ਹਾਂ, ਮੈਨੂੰ ਲੱਗਦਾ ਕੋਈ ਗੰਭੀਰ ਨੁਕਤੇ ਤੇ ਮੰਥਨ ਵੀ ਕਰਨਗੇ, ਉਹਦਾ ਹੱਲ ਕੱਢਣਾ ਤਾਂ ਦੂਰ ਦੀ। ਹਾਂ, ਇਹ ਕੱਢਣਗੇ, ਜੋ ਹੱਲ ਇਹ ਕੱਢ ਸਕਦੇ ਨੇ ਉਹ ਹੱਲ ਕੱਢਣਗੇ ਜੀ, ਕਿ ਪਿਛਲਿਆਂ ਨੇ ਜੋ ਗਲਤੀਆਂ ਕੀਤੀਆਂ ਉਹਦੇ ਕਾਰਨ ਹੜ੍ਹ ਆਇਆ। ਸਹੀ ਹੈ। ਇਹ ਕੱਢਣਗੇ, ਹੱਲ ਕੱਢਣਗੇ ਜੀ, ਕਿ ਮੌਜੂਦਾ ਸਰਕਾਰ ਜੋ ਸੁੱਤੀ ਰਹੀ ਜੀ, ਬਿਮਾਰ ਹੋ ਗਈ ਜੀ, ਰੋਟੀ ਭੁੰਜੇ ਬੈਠ ਕੇ ਖਾ ਕੇ ਫੋਟੋਆਂ ਖਿਚਾ ਕੇ ਆ ਗਈ ਜੀ, ਤਾਂ ਹੜ੍ਹ ਆਇਆ। ਮਤਲਬ ਇੱਥੇ ਭੰਡ ਭੰਡਈਆ ਹੋਏਗਾ, ਸਹੀ ਹੈ, ਤਾਨੇ ਹੋਣਗੇ, ਇੱਥੇ ਇੱਕ ਦੂਏ ਨੂੰ ਆਰੋਪ ਦੋਸ਼ ਲੱਗਣਗੇ, ਹੈਨਾ। ਪਰ ਸਿਰ ਜੋੜ ਕੇ ਇਸ ਗੱਲ ਲਈ ਮੰਥਨ ਨਹੀਂ ਹੋਏਗਾ ਕਿ ਇਸ ਵਾਰ ਜੇ ਹੋ ਗਿਆ ਤਾਂ ਹੋ ਗਿਆ, ਅਗਲੀ ਵਾਰ ਤੋਂ ਨਾ ਆਵੇ, ਆਪਾਂ ਨੂੰ ਉਹਦੇ ਲਈ ਕੀ ਕਰਨਾ ਚਾਹੀਦਾ। ਚੁਣੇ ਨੁਮਾਇੰਦੇ, ਜਿਹੜਾ MLA ਹੈ, ਜਿਹੜਾ ਮੰਤਰੀ ਹੈ, ਜਿਹੜਾ ਕੋਈ ਪ੍ਰਸ਼ਾਸਨਿਕ ਰੁਤਬੇ ਤੇ ਹੈ, ਕੋਈ DC ਹੈ, ਕੋਈ SSP ਹੈ, ਉਹਨਾਂ ਦਾ ਕੰਮ ਹੜ੍ਹ ਆਉਣ ਤੇ ਬੰਨ ਮਜ਼ਬੂਤ ਕਰਨ ਲਈ ਥੈਲੇ ਚੱਕਣਾ ਨਹੀਂ ਹੈ ਕਿ ਤੁਸੀਂ ਉਹ ਵੀਡੀਓ ਦਿਖਾਓ, ਤਸਵੀਰਾਂ ਦਿਖਾਓ ਕਿ ਦੇਖੋ ਜੀ ਧਰਾਤਲ ਤੇ ਮੰਤਰੀ ਖੁਦ ਲੱਗਿਆ ਜੀ, DC ਖੁਦ ਲੱਗਿਆ ਜੀ, ਕਿਵੇਂ ਭੱਜ ਨੱਠਾ ਜੀ, ਬਾਲ ਖਿਲ ਰਹੇ ਨੇ ਜੀ, ਕੱਪੜੇ ਲਿਬੜੇ ਨੇ। ਇਹ ਕੰਮ ਨਹੀਂ ਹੈ, ਇਹ ਕੰਮ ਆਵਾਮ ਕਰ ਰਿਹਾ, ਲੋਕ ਕਰ ਰਹੇ। ਸਹੀ ਹੈ, ਬਿਲਕੁਲ। ਤਵੱਕੋ ਰੱਖਦੇ ਨੇ ਕਿ ਤੁਸੀਂ MLA ਹੋ, ਤੁਸੀਂ ਇਹਦੇ ਲਈ ਯੋਜਨਾ ਬਣਾਓਗੇ, ਜੀ ਬਿਲਕੁਲ, ਕਾਨੂੰਨ ਘੜੋਗੇ, ਤੁਸੀਂ ਜੇ ਹੁਣ ਸਥਿਤੀ ਆ ਗਈ ਤਾਂ ਉਹਦੇ ਨਜਿੱਠਣ ਲਈ ਫੰਡ ਲੈ ਕੇ ਆਓਗੇ। ਕੀ ਅੱਜ ਦੀ ਵਿਧਾਨ ਸਭਾ ਮਤਾ ਪਾਊਗੀ ਕਿ 1600 ਕਰੋੜ ਵਾਜਬ ਨਹੀਂ ਆ, ਅਸੀਂ ਉਹ ਵੀ ਵਾਪਸ ਮੋੜਦੇ ਆ, ਸਾਨੂੰ ਲੋੜ ਹੀ ਨਹੀਂ। ਕੇਂਦਰ ਦਾ ਮੁੱਖ ਮੰਤਰੀ ਸਾਹਿਬ ਕਹਿੰਦੇ ਰਹੇ ਨਾ ਕਿ ਮੈਂ ਨਹੀਂ ਜਾਂਦਾ ਪੈਸੇ ਮੰਗਣ, ਮੈਨੂੰ ਨਹੀਂ ਲੋੜ, ਸਾਡਾ ਖਜ਼ਾਨਾ ਭਰਿਆ, ਕਹਿੰਦੇ ਰਹੇ। ਹਾਂਜੀ, ਕਿ ਅੱਜ ਦੀ ਵਿਧਾਨ ਸਭਾ ਮਤਾ ਪਾਊਗੀ ਕਿ ਹਾਂ ਜੀ ਮੁੱਖ ਮੰਤਰੀ ਦੇ ਬੋਲਾਂ ਤੇ ਅਸੀਂ ਮੋਹਰ ਲਾਉਣੀ ਹੈ ਕਿ ਜੀ ਖਜ਼ਾਨਾ ਭਰਿਆ, ਇਸ ਲਈ ਜਿਹੜਾ ਨਵਾਂ ਰੰਗਲਾ ਪੰਜਾਬ ਕਮੇਟੀ ਬਣਾ ਕੇ ਅਸੀਂ ਫੰਡ ਮੰਗਦੇ, ਅਸੀਂ ਨਹੀਂ ਮੰਗਾਂਗੇ, ਵਾਪਸ ਕਰਾਂਗੇ ਜਿਨ੍ਹਾਂ ਤੋਂ ਲਏ ਨੇ। ਏਦਾਂ ਸਹੀ ਗੱਲ ਹੈ, ਬਿਲਕੁਲ। ਤਾਂ ਸਵਾਲ ਤਾਂ ਇਹ ਹੈ ਕਿ ਤੁਸੀਂ ਆਪ ਕੇਂਦਰ ਤੋਂ ਤਾਂ ਕੀ ਲਿਆਉਣਾ ਸੀ, ਸਾਡਾ ਹੱਕ ਤੁਸੀਂ ਤਾਂ ਆਪ ਪੰਜਾਬ ਦੇ ਲੋਕਾਂ ਤੋਂ ਹੀ ਮੰਗਣ ਲੱਗੇ। ਪੰਜਾਬ ਇਹ ਮੁਸੀਬਤ 'ਚ ਹੈ ਤੇ ਪੰਜਾਬ ਤੋਂ ਤੁਸੀਂ ਫੰਡ ਮੰਗ ਰਹੇ ਹੋ। ਮਤਲਬ ਹੜ੍ਹ ਜੇ ਇੱਕ ਖੇਤਰ 'ਚ ਆਏ ਸੀ, ਹੁਣ ਜਿਹੜੇ ਖੇਤਰ ਤੁਸੀਂ ਪੈਸੇ ਮੰਗ ਕੇ ਇਕੱਠੇ ਕਰਨੇ, ਹੜ੍ਹ ਤਾਂ ਉਧਰ ਵੀ ਆ ਗਿਆ ਫਿਰ ਤਾਂ। ਤੇ ਫਿਰ ਸਰਕਾਰ ਕਾਹਦੇ ਲਈ ਹੈ? ਸਰਕਾਰ ਕਾਹਦੇ ਲਈ? ਸਹੀ ਹੈ। ਅੱਜ ਦੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਪਾਰਟੀਆਂ ਆਪਣਾ ਰੋਸਾ ਛੱਡ ਕੇ, ਸੱਤਾਧਾਰੀ ਧਿਰ ਆਪਣੀ ਹੋਮੇ ਛੱਡ ਕੇ ਸਿਰਫ ਤੇ ਸਿਰਫ ਇਸ ਨੁਕਤੇ ਨੂੰ ਕਿ ਪੰਜਾਬ ਨੂੰ ਹੜ੍ਹ ਦੀ ਮਾਰ ਚੋਂ ਉਭਾਰਨਾ ਕਿਵੇਂ ਹੈ, ਇਸ ਨੂੰ ਬਚਾਉਣਾ ਕਿਵੇਂ ਆ, ਮੁੜ ਕੇ ਪੈਰਾਂ ਸਿਰ ਕਿਵੇਂ ਕਰਨਾ, ਅਗਲੀ ਫਸਲ ਕਿਵੇਂ ਬੀਜੀ ਜਾਵੇ, ਉਹਦੇ ਲਈ ਕੀ ਕਰਨਾ ਹੈ ਨਾ, ਤੇ ਗਾਂ ਨੂੰ ਹੜ੍ਹ ਨਾ ਆਉਣ ਉਹਦੇ ਲਈ ਅਸੀਂ ਕਿਹੜੀ ਰਣਨੀਤੀ ਤੇ ਕੰਮ ਕਰਨਾ, ਇਹਦੇ ਤੇ ਕੋਈ ਚਰਚਾ ਕਰਨਗੇ। ਸਹੀ ਹੈ, ਬਿਲਕੁਲ। ਕੀ ਕੋਈ ਅਜਿਹਾ ਬਿੱਲ, ਅਜਿਹਾ ਕਾਨੂੰਨ ਲਿਆਉਣਗੇ ਕਿ ਆਹ ਲਓ ਜੀ ਆਪਾਂ ਅੱਜੇ ਪਾਸ ਕਰਦੇ ਹਾਂ, ਅੱਜੇ ਰਾਜਪਾਲ ਕੋਲ, ਤੇ ਰਾਜਪਾਲ ਜਿੱਦਣ ਨਾ ਕਰ ਦੂਗਾ ਉਦਣ ਦੁਬਾਰਾ ਲਿਆਵਾਂਗੇ, ਦੁਬਾਰਾ ਫੇਰ ਭੇਜਾਂਗੇ ਜੀ, ਫਿਰ ਦੇਖਦੇ ਕਿਵੇਂ ਰੋਕਦੇ ਜੀ। ਫਿਰ ਤਾਂ ਹਦਾਇਤ ਹੋਈ ਹੈ ਜੀ ਕਿ ਰਾਸ਼ਟਰਪਤੀ ਨੂੰ ਸਮਾਂ ਹੱਥ 'ਚ ਕਰਨਾ ਪੈਣਾ, ਅਸੀਂ ਬਿੱਲ ਪਾਸ ਕਰਦੇ ਹਾਂ ਕਿ ਡੈਮ ਸਾਡੇ ਕੰਟਰੋਲ 'ਚ ਹੋਣ। ਜੀ ਸਹੀ ਹੈ, ਬਿਲਕੁਲ। ਤਾਂ ਜਾਂ ਤਾਂ ਕੁਝ ਕਰਕੇ ਜਾਇਓ ਅੱਜ, ਫੇਰ ਮੰਨਾਂਗੇ।
ਤੇ ਜੇ ਸਿਰਫ ਤੇ ਸਿਰਫ ਤੁਸੀਂ ਮੌਜੂਦਾ ਸਰਕਾਰ ਨੂੰ ਘੇਰਨਾ ਤੇ ਮੌਜੂਦਾ ਸਰਕਾਰ ਨੇ ਤੁਹਾਡੇ ਪਿਛਲੇ ਕਾਰਜਕਾਲ ਗਣਾਉਣੇ ਆ, ਬਸ ਫਿਰ ਤਾਂ ਠੀਕ ਹੈ, ਪੰਜਾਬ ਦਾ ਪੈਸਾ ਬਰਬਾਦ ਸੈਸ਼ਨ ਬੁਲਾ ਕੇ ਤੁਸੀਂ ਕਰ ਰਹੇ ਹੋ, ਵੈਸੇ ਵੀ ਕਰ ਰਹੇ ਹੋ। ਇਹ ਮੈਨੂੰ ਰਤਾਸ ਨਹੀਂ ਕਿ ਝੂਠ ਨਿਕਲੂ। ਜੀ ਬਿਲਕੁਲ, ਦੇਖੋ ਇਹ ਪਿਛਲੇ ਤਜਰਬੇ ਹੀ ਬੋਲਦੇ ਆ ਜੀ। ਹੋਰ ਲੋਕ ਬੇਉਮੀਦੇ ਲੋਕ ਕਦੋਂ ਹੁੰਦੇ ਨੇ? ਇਹੀ ਬੇਉਮੀਦੀ ਹੈ ਨਾ ਇਹਨਾਂ ਦੀਆਂ, ਜਦੋਂ ਕਾਰਵਾਈਆਂ ਵੇਹਣੇ ਆ, ਕਰਤੂਤਾਂ ਵੇਹਣੇ, ਇਹਨਾਂ ਦੇ ਕਾਰਜਕਰਦਗੀ ਵੇਹਣੇ ਆ ਕਿ ਬਈ ਜਦੋਂ ਇਹਨਾਂ ਨੇ ਪੱਲੇ ਹੀ ਕੁਛ ਨਹੀਂ ਪਾਉਣਾ, ਫਿਰ ਬੇਉਮੀਦੀ ਹੈ। ਫਿਰ ਨਾ ਉਮੀਦੀ ਦੇ ਵਿੱਚ ਤਾਂ ਲੋਕ ਫਿਰ ਇਹੀ ਕਹਿੰਦੇ ਵੀ ਤੁਸੀਂ ਜਿਹੜਾ ਕਰਨਾ ਕਰ ਲਓ। ਕਰੋੜਾਂ ਰੁਪਏ ਇਜਲਾਸ ਤੇ ਲੱਗਦਾ ਸ਼ਰਮਾ ਜੀ ਇੱਕ ਦਿਨ ਦੇ ਉੱਤੇ, ਤੇ 4 ਦਿਨਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ। ਸਾਰਿਆਂ ਨੂੰ ਟੀਏ ਡੀਏ ਇਹ ਵੋ ਸਭ ਮਿਲਣਾ ਇਹਨਾਂ ਨੂੰ, ਤੇ ਇਹਨਾਂ ਨੇ ਪੱਲੇ ਜਨਤਾ ਦੇ ਕੁਛ ਵੀ ਨਹੀਂ ਪਾ ਕੇ ਜਾਣਾ।